वाहिगुरू जी का खालसा वाहिगुरू जी की फतेह। अस्सलाम अलैकुम। ਭਾਰਤ ਸਰਕਾਰ ਨੇ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਫਾਲਸ ਫਲੈਗ ਆਪਰੇਸ਼ਨ ਕਰਕੇ ਪਾਕਿਸਤਾਨ ਨਾਲ ਜੰਗ ਦਾ ਬਹਾਨਾ ਘੜਿਆ ਤੇ ਜਿਹੜਾ 4 ਰੋਜ਼ਾ ਜੰਗ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ 7, 8, 9, 10 ਮਈ ਨੂੰ ਹੋਇਆ, ਇਹ ਬਹੁਤ ਵੱਡਾ ਗੇਮ ਚੇਂਜਰ ਸਾਬਤ ਹੋਇਆ। ਭਾਰਤ ਦਾ ਫੌਜੀ ਵਕਾਰ, ਡਿਪਲੋਮੈਟਿਕ ਵਕਾਰ ਮਿੱਟੀ ਦੇ ਵਿੱਚ ਮਿਲਿਆ ਔਰ ਉਸ ਤੋਂ ਬਾਅਦ ਹੁਣ ਤੱਕ ਭਾਰਤ ਨੇ ਟਿੱਲ ਲਾਇਆ ਆਪਣਾ ਲਗਭਗ 35 ਮੁਲਕਾਂ ਦੇ ਵਿੱਚ ਆਪਣੇ ਅੱਡ-ਅੱਡ ਡੈਲੀਗੇਸ਼ਨ ਭੇਜੇ, ਆਪਣਾ ਫਾਲਸ ਨੈਰੇਟਿਵ ਉਹਨਾਂ ਨੂੰ ਵੇਚਣਾ ਚਾਹਿਆ ਜਿਹੜਾ ਵਿਕਿਆ ਨਹੀਂ। ਔਰ ਪਾਕਿਸਤਾਨ ਇੱਕ ਵੱਡੀ ਤਾਕਤ, ਮਿਲਟਰੀ ਤਾਕਤ ਦੇ ਤੌਰ 'ਤੇ ਹੀ ਨਹੀਂ, ਇੱਕ ਆਪਣੇ ਆਪ ਦੇ ਵਿੱਚ ਉਸ ਦਾ ਰੁਤਬਾ ਹੋਰ ਵੀ ਬੁਲੰਦ ਹੋਇਆ ਹੁਣ, ਕਿਉਂਕਿ ਅਜੇ ਤੱਕ ਵੀ ਭਾਰਤੀ ਹਕੂਮਤ ਔਰ ਉਹਨਾਂ ਦਾ ਮੀਡੀਆ ਜਿਹੜਾ ਬਿਲਕੁਲ ਝੂਠ 'ਤੇ ਮਬਨੀ ਹੈ, ਉਹ ਆਪਣਾ ਝੂਠਾ ਨੈਰੇਟਿਵ ਬਾਰ-ਬਾਰ ਜਿਹੜਾ ਉਹ ਰਿਪੀਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਅਤੇ ਇਹ ਬੜਾ ਜ਼ਰੂਰੀ ਹੈ ਕਿ ਇਨਵੈਸਟੀਗੇਟਿਵ ਅੰਦਾਜ਼ ਦੇ ਵਿੱਚ ਪੱਤਰਕਾਰਾਂ ਵੱਲੋਂ, ਜਰਨਲਿਸਟ ਵੱਲੋਂ ਹਕੀਕਤ ਨੂੰ ਸਾਹਮਣੇ ਲਿਆਂਦਾ ਜਾਏ। ਔਰ ਇਸ ਘਾਟ ਨੂੰ 2 ਪ੍ਰੋਮੀਨੈਂਟ ਜਰਨਲਿਸਟ ਜਿਨ੍ਹਾਂ ਦੇ ਵਿੱਚ ਅਹਿਮਦ ਹਸਨ ਅਲ ਅਰਬੀ ਅਤੇ ਮੁਰਤਜ਼ਾ ਸੋਲੰਗੀ ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਲਿਆ, ਉਹਨਾਂ ਨੇ ਜਿਹੜੀ ਇੱਕ ਕਿਤਾਬ ਦਾ ਵਾਰ ਦੈਟ ਚੇਂਜਡ ਐਵਰੀਥਿੰਗ ਲਿਖੀ ਹੈ। ਇਸ ਦੇ ਵਿੱਚ ਬਹੁਤ ਖੋਜ ਭਰਪੂਰ ਤੱਥ ਨੇ। ਇਹ ਕਿਤਾਬ 11 ਅਗਸਤ ਨੂੰ ਇਸਲਾਮਾਬਾਦ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ, ਕਿਉਂਕਿ ਸਿੱਖ ਕੌਮ ਦੀ ਵੀ ਇਸ ਜੰਗ ਦੇ ਦੌਰਾਨ ਭੂਮਿਕਾ ਦੀ ਚਰਚਾ ਸਾਰੇ ਪਾਸੇ ਹੋਈ। ਆਲਰੇਡੀ ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਨੇ 20 ਮਾਰਚ 2000 ਨੂੰ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਜਿਹੜੇ ਨੇ ਉਹ ਭਾਰਤ ਦੌਰੇ 'ਤੇ ਸਨ, ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ 'ਚ 35 ਮਾਸੂਮ ਸਿੱਖਾਂ ਦਾ ਕਤਲੇਆਮ ਕੀਤਾ ਸੀ ਭਾਰਤੀ ਏਜੰਸੀਆਂ ਨੇ। ਉਹੀ ਕਹਾਣੀ ਪੁਲਵਾਮਾ ਦੇ ਹਵਾਲੇ ਨਾਲ ਵੀ ਦੁਹਰਾਈ ਗਈ ਸੀ। ਲੇਕਿਨ ਪਹਿਲਗਾਮ ਦੀ ਇਸ ਘਟਨਾ ਤੋਂ ਬਾਅਦ ਜਿਹੜਾ ਸਬਕ ਪਾਕਿਸਤਾਨ ਨੇ ਭਾਰਤ ਨੂੰ ਸਿਖਾਇਆ, ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਕ ਦਰਜਾ ਰੱਖਦਾ ਹੈ। ਸੋ ਅਸੀਂ ਆਸ ਕਰਦੇ ਹਾਂ ਕਿ ਇਸ ਕਿਤਾਬ ਜਿਸ ਬਾਰੇ ਅਸੀਂ ਜਿੰਨੀ ਜਾਣਕਾਰੀ ਸਾਡੇ ਕੋਲ ਹੈ ਕਿ ਬਹੁਤ ਸਾਰੇ ਫੈਕਟਸ ਜਿਹੜੇ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਵੱਲੋਂ ਬੇਸ਼ੱਕ ਨਾਲ ਦੀ ਨਾਲ ਜਿਹੜੀ ਹੈ ਉਹ ਬਰੀਫਿੰਗ ਹੁੰਦੀ ਰਹੀ ਹੈ, ਲੇਕਿਨ ਇੱਕ ਕਿਤਾਬ ਫਾਰਮ ਦੇ ਵਿੱਚ ਇੱਕ ਜਰਨਲਿਸਟਿਕ ਨੁਕਤਾ ਨਿਗਾਹ ਤੋਂ ਸੱਚਾਈ ਸਾਹਮਣੇ ਲਿਆਂਦੀ ਗਈ ਹੈ। ਸੋ ਅਸੀਂ ਇੰਤਜ਼ਾਰ ਕਰਾਂਗੇ ਇਸ ਕਿਤਾਬ ਦੇ ਰਿਲੀਜ਼ ਹੋਣ ਤੋਂ ਬਾਅਦ ਜਿਹੜਾ ਕਿ ਕਿਵੇਂ ਇਸ ਵਿਚਲੇ ਤੱਥ ਜਿਹੜੇ ਨੇ ਉਹ ਦੁਨੀਆ ਦੇ ਸਾਹਮਣੇ ਆਉਂਦੇ ਨੇ। ਸੋ ਅਸੀਂ ਜਿਹੜਾ ਸ਼ੁਭ ਕਾਮਨਾਵਾਂ ਦਿੰਦੇ ਹਾਂ, ਮੁਬਾਰਕਬਾਦ ਦੋਨੋਂ ਇਹਨਾਂ ਪ੍ਰੋਮੀਨੈਂਟ ਸ਼ਖਸੀਅਤਾਂ ਨੂੰ ਜਿਨ੍ਹਾਂ ਨੇ ਸੱਚਾਈ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।